ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੀ ਤਸ਼ਰੀਫ ਆਵਰੀ ਦਾ। ਬਹੁਤ ਬਹੁਤ ਸਾਜ ਜੀ ਮੈਂ ਆਣਾ ਹੀ ਆਣਾ ਸੀ। ਤੇ ਹੋਰ ਤੁਸੀਂ ਸੁਣਾਓ ਕੰਮ ਸ਼ਮ ਕਿੱਦਾਂ ਜਾ ਰਿਹਾ? ਅਲਹਮਦੁਲਿਲਾ ਮੈਂ ਤੁਹਾਡਾ ਜਿੱਥੇ ਵੀ ਕੰਮ ਦੇਖਿਆ ਨਾ ਜੀ, ਤੁਸੀਂ ਵੱਡੇ ਬੰਦੇ ਹੋ। ਨਹੀਂ ਨਹੀਂ ਮੈਨੂੰ ਤੁਸੀਂ ਲੱਗਣ ਡਏ ਹੋ। ਨਹੀਂ ਕੰਮ ਵੱਲੋਂ ਕਹਿੰਦੇ ਹੋ ਕਿ ਨਹੀਂ ਕੰਮ ਵਾਲਾ ਤੁਸੀਂ ਮਤਲਬ ਕਿ ਤੁਸੀਂ ਵੱਡੇ ਬੰਦੇ ਹੋ। ਬਸ ਜੀ ਮਿਹਰਬਾਨੀ। ਹਾਂਜੀ ਤੁਸੀਂ ਜਿੱਥੇ ਮਰਜ਼ੀ ਤੁਸੀਂ ਆਪਣਾ ਕਿਤੇ ਵੀ ਸਕਰੀਨ ਤੇ ਲਾ ਕੇ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਵੱਡੀ ਦੁਨੀਆ। ਤੁਸੀਂ ਤੋਲ ਕੇ ਦੇਖ ਲਓ ਸਰ। ਤੁਸੀਂ ਵਜ਼ਨ ਵਾਲਾ ਕਰ ਰਹੇ? ਨਹੀਂ ਸਰ ਮੈਂ ਮਤਲਬ ਆਰਟ ਜਿਹੜਾ ਨਾ ਸਰ ਆਰਟ ਜੀ ਉਹ ਸਖਾਵਤ ਸਾਹਿਬ ਨੂੰ ਇੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ, ਨੋ ਡਾਊਟ ਜੀ। ਲੇਕਿਨ ਨਹੀਂ ਸਰ ਤੁਹਾਡੇ ਅੱਗੇ ਤਾਂ ਮਤਲਬ ਕਿ ਹੁਣ ਮੈਂ 6 ਫੁੱਟ 2 ਇੰਚ ਦਾ ਬੰਦਾ ਹਾਂ ਜੀ। ਹਾਂਜੀ ਇਹ ਹੁਣ ਤੁਸੀਂ ਜਿੱਲੇ ਫਰੇਮ ਦੇਖੋਗੇ ਹਾਂਜੀ ਤੇ ਮੈਂ ਕੱਖ ਵੀ ਨਹੀਂ ਸਰ। ਤੁਹਾਡਾ ਕੰਮ ਜਿਹੜਾ ਆ ਉਹ ਤੁਹਾਡਾ ਤਾਂ ਕੰਮ ਜ਼ਿਆਦਾ ਹੈ ਤੇ ਉਹ ਤੁਸੀਂ ਤਾਂ ਮਤਲਬ ਕਿ ਤੁਹਾਡਾ ਕੰਮ ਸਾਡੇ ਨਾਲੋਂ 3-4 ਗੁਣਾ ਜ਼ਿਆਦਾ ਹੈ ਸਰ। ਨਹੀਂ ਮਤਲਬ ਕਿ ਤੁਸੀਂ ਬਰੀਕ ਲੋਕ ਹੋ। ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਤਾਰੀਫ ਕਰ ਰਹੇ ਹੋ ਸਰ। ਮੈਨੂੰ ਪਤਾ ਆ ਕਿ ਤੁਹਾਡੇ ਸਾਹਮਣੇ ਅਸੀਂ ਬਰੀਕ ਲੋਕ ਹਾਂ ਤਾਂ ਤੁਹਾਨੂੰ ਅਸੀਂ ਬਰੀਕ ਹੀ ਲੱਗਣਾ ਹੈ ਸਰ। ਦੇਖੋ ਜੀ ਮੈਂ ਜੋ ਵੀ ਕੰਮ ਕਰ ਰਿਹਾ ਹਾਂ ਨਾ ਉਹ ਤੁਹਾਨੂੰ ਦੇਖ ਕੇ ਉਸਤਾਦ ਖਾਲਸਾ ਨੂੰ ਵੇਖ ਕੇ ਉੱਥੋਂ ਸਿੱਖ ਕੇ ਤੁਹਾਡੀਆਂ ਗੱਲਾਂ ਨੂੰ ਥੋੜਾ ਜਿਹਾ ਕਾਪੀ ਕੂਪੀ ਕਰਕੇ ਤੇ ਕੰਮ ਚਲਾ ਲਈਦਾ ਤੇ ਰੱਬ ਸੋਹਣੇ ਨੇ ਰੋਜੀ ਰੋਟੀ ਲਾਈ ਹੋਈ ਹੈ ਸਰ। ਤੁਸੀਂ ਜਮਾਂਦਰੂ ਵੱਡੇ ਬੰਦੇ ਹੋ ਸਰ। ਬਾਂਦਰੂ ਮਤਲਬ ਜਮਾਂਦਰੂ ਮਤਲਬ ਕਿ ਤੁਸੀਂ ਪਦੈਸ਼ੀ ਵੱਡੇ ਬੰਦੇ ਹੋ ਸਰ। ਮਤਲਬ ਕਿ ਤੁਸੀਂ ਇਹ ਨਹੀਂ ਹੋਇਆ ਕਿ ਇੱਕ ਜਿਹੜਾ ਬੰਦਾ ਵੱਡਾ ਬਣਦਾ ਦੁਨੀਆ 'ਚ ਆ ਕੇ। ਹਾਂਜੀ ਲੇਕਿਨ ਨਹੀਂ ਸਰ ਤੁਹਾਡਾ ਜਿਹੜਾ ਉੱਠਣਾ ਬੈਠਣਾ ਫੈਲਣਾ ਇਹ ਤੁਸੀਂ ਸਰ ਹੈ ਹੀ ਵੱਡੇ ਬੰਦੇ ਹੋ। ਖੈਰ ਤੁਹਾਡੀ ਮੈਂ ਹੁਣ ਇਸ ਗੱਲ ਨੂੰ ਘਰ ਜਾ ਕੇ ਠੰਡੇ ਦਿਮਾਗ ਨਾਲ ਸੋਚਾਂਗਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਮੈਂ ਤੁਹਾਡੇ ਕੋਲ ਇੱਕ ਕੰਮ ਨੂੰ ਹਾਜ਼ਰ ਹੋਇਆ ਮੈਂ ਲਾਹੌਰੋਂ। ਮੈਂ ਸਿਰਫ ਇਸੇ ਕੰਮ ਨੂੰ ਆਇਆ ਮੈਂ ਤੁਹਾਡੇ ਕੋਲ। ਇੱਕ ਤਾਂ ਤੁਹਾਡੀ ਮਿਹਰਬਾਨੀ ਤੁਸੀਂ ਟਾਈਮ ਦੇ ਦਿੱਤਾ ਸਰ। ਥੈਂਕ ਯੂ। ਤੇ ਮੇਰੇ ਨਾਲ ਇੱਕ ਬੜਾ ਹੀ ਪਿਆਰਾ ਦੋਸਤ ਆ। ਅੱਛਾ ਜੀ। ਬਚਪਨ ਤੋਂ ਨਾਲ ਰਿਹਾ ਉਹ। ਹੁਣ ਫਿਰ ਅੱਲਾਹ ਤਾਲਾ ਨੇ ਚਲੋ ਮੇਰੀ ਬਾਂਹ ਫੜੀ ਕਿ ਮੈਂ ਇੱਕ ਛੋਟਾ ਮੋਟਾ ਆਰਟਿਸਟ ਬਣ ਗਿਆ ਤੇ ਉਹਨੇ ਕਿਹਾ ਜੀ ਕਿ ਤੇਰੀ ਸ਼ੋਬਿਜ਼ ਦੇ ਵਿੱਚ ਨਾ ਇੱਕ ਬੜੀ ਅੱਛੀ ਸਲਾਮ ਦੁਆ ਵਾ ਜੀ ਤੇ ਯਾਰ ਮੈਨੂੰ ਕਿਸੇ ਜਗ੍ਹਾ ਤੇ ਨਾ ਕਿਸੇ ਦਾ ਸ਼ਾਗਿਰਦ ਕਰਾ ਦੇ। ਠੀਕ ਹੈ। ਤੇ ਮੈਂ ਕਹਿ ਕੇ ਨਾ ਮੇਰੀ ਨਜ਼ਰ 'ਚ ਤੁਹਾਡੇ ਤੋਂ ਵੱਡਾ ਔਰ ਅੱਛਾ ਔਰ ਨਫੀਸ ਇਨਸਾਨ ਹੈ ਹੀ ਕੋਈ ਨਹੀਂ ਇੰਡਸਟਰੀ ਦੇ ਵਿੱਚ। ਸਰ ਮੈਂ ਨਹੀਂ ਇਦਾਂ ਦੇ ਕੰਮ ਕਰਦਾ ਸਰ ਉਸਤਾਦੀਆਂ ਸ਼ਾਗਿਰਦੀਆਂ ਵਾਲੇ। ਤੇ ਮੈਂ ਤੇ ਕਹਿੰਦਾ ਕਿ ਬਸ ਠੀਕ ਹੈ ਇੱਕ ਬੰਦਾ ਕੰਮ ਆਉਂਦਾ ਆ ਤੇ ਉਹਨਾਂ ਨਾਲ ਮਾਮਲਾ ਸਿੱਧਾ ਕਰੋ ਆਪਣਾ ਲੈਣ ਦੇਣ ਵਾਲਾ ਤੇ ਕੰਮ ਕਰਾਓ ਸਰ। ਮੈਂ ਨਹੀਂ ਕਰਦਾ ਜੱਜ ਸਾਹਿਬ ਕੋਈ ਮਾਣ ਹੁੰਦਾ ਵਾ। ਮੈਂ ਯਕੀਨ ਕਰੋ ਤੁਹਾਨੂੰ ਫੋਨ ਸਿਰਫ ਇਸ ਵਾਸਤੇ ਨਹੀਂ ਕੀਤਾ ਕਿ ਤੁਸੀਂ ਮੈਨੂੰ ਫੋਨ ਤੇ ਇਨਕਾਰ ਨਾ ਕਰ ਦਿਓ ਤੇ ਮੈਂ ਸਿਰਫ ਮਿਲ ਕੇ ਇਸ ਵਾਸਤੇ ਗੁਜ਼ਾਰਿਸ਼ ਕਰਾਣਾ ਹੈ। ਦੇਖੋ ਆਰਟਿਸਟ ਬਣਾਉਣਾ ਵੱਡੀ ਗੱਲ ਨਹੀਂ ਹੈ, ਉਹਨੂੰ ਅੱਛਾ ਇਨਸਾਨ ਬਣਾਉਣਾ ਇਹ ਤਾਂ ਤੁਸੀਂ ਬਹਿਸੀਅਤ ਇਨਸਾਨ ਇੱਕ ਅੱਛੇ ਇਨਸਾਨ ਦੀ ਫਰਜ਼ ਹੁੰਦਾ ਕਿ ਅਗਲੇ ਬੰਦੇ ਨੂੰ ਵੀ ਅੱਛਾ ਬਣਾਉਣਾ। 100% ਗੱਲ ਹੈ। ਬਸ ਉਹਦੀਆਂ ਕੋਈ ਥੋੜੀਆਂ ਬਹੁਤੀਆਂ ਛੋਟੀਆਂ ਬੁਰਾਈਆਂ ਨੇ ਤੇ ਉਹਦੇ ਮਾਂ-ਬਾਪ ਵੀ ਚਾਹੁੰਦੇ ਆ ਕਿਸੇ ਅੱਛੇ ਬੰਦੇ ਦਾ ਲੜ ਲਾਈਏ ਜਿਹੜਾ ਉਹਨੂੰ ਕੋਈ ਰਹਿਣ ਸਹਿਣ ਦਾ ਸਲੀਕਾ ਜ਼ਿੰਦਗੀ ਅੱਛੀ ਗੁਜ਼ਾਰਨ ਦਾ ਸਲੀਕਾ ਦੱਸੇ ਕਿ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ। ਸਰ ਤੁਸੀਂ ਅੱਛੇ ਬੰਦੇ ਹੋ ਕਿਤੇ ਆਪਣੇ ਲੜ ਲਾ ਲਓ ਲਮਕਦਾ ਫਿਰੇਗਾ ਸਾਈਡ ਤੇ ਕਿਤੇ। ਸਰ ਉਹ ਮੇਰਾ ਕਿਹੜਾ ਮੈਂ ਹੁਣ ਤੁਹਾਨੂੰ ਕੀ ਕਹਿ ਸਕਦਾ ਇਸ ਬਾਰੇ 'ਚ। ਬਹਰਹਾਲ ਮੇਰੇ ਨਾਲ ਰਹਿ ਕੇ ਤੋਂ ਖਰਾਬ ਹੋਇਆ। ਉਹਦਾ ਅੱਬੂ ਕਹਿੰਦਾ ਜੀ ਤੇਰਾ ਬਚਪਨ ਦਾ ਯਾਰ ਆ ਤੇ ਤੁਸੀਂ ਇਕੱਠੇ ਸ਼ਰਾਰਤਾਂ ਕਰਦੇ ਹੋ। ਤੇ ਕਿੱਥੇ ਨੇ ਦੋਸਤੋ? ਨਾਲ ਹੀ ਆਇਆ ਗੱਡੀ 'ਚ ਬੈਠੇ। ਕੀ ਮਾਮਲਾ ਕੀ ਉਹਨਾਂ ਦਾ? ਸੱਦੋ ਦੱਸੋ। ਮੈਂ ਬੁਲਾ ਲੈਣਾ ਵਾ। ਮੈਂ ਇੱਕ ਮਿੰਟ ਜੀ ਮੇਰਾ ਫੋਨ ਕਿੱਥੇ ਹੈ? ਗੱਡੀ 'ਚ ਮੈਂ ਕਿਹਾ ਏਸੀ ਚਲਾ ਕੇ ਬੈਠਾ ਹੋਇਆ ਤੇ। ਹੈਲੋ ਯਾਰ ਡੋਨ ਗੱਡੀ ਬੰਦ ਕਰਕੇ ਨਾ ਤੇ ਅੰਦਰ ਆ ਜਰਾ ਆ ਫਟਾਫਟ ਆ ਮੇਰਾ ਭਰਾ। ਆਹੋ ਲੈ ਓਕੇ। ਬਚਪਨ ਦਾ ਦੋਸਤ ਹੈ ਜੀ? ਹਾਂਜੀ। ਅੱਛਾ ਤੇ ਉਹ ਰਾਣਾ ਸਾਹਿਬ ਨਾ ਦੇਖੋ ਪਹਿਲੇ ਵੀ ਉਹਨੂੰ 2-4 ਜਗ੍ਹਾ ਦੇ ਉੱਤੇ ਕੰਮ ਤੇ ਪਾਇਆ ਲੇਕਿਨ ਬਸ ਖਿਆਲ ਹੀ ਨਹੀਂ ਸੀ ਕਰਦੇ। ਦੇਖੋ ਆਪਣੀ ਔਲਾਦ ਹੋਵੇ ਤੇ ਕੋਈ ਸੋਚ ਸਕਦਾ ਨਾ ਕਿ ਇਹਨੂੰ ਅੱਛੇ ਰਾਹ ਲਾਣਾ ਵਾ ਇਹਨੂੰ ਅੱਛੀ ਮੱਤ ਦੇਣੀ ਆ। ਲੇਕਿਨ ਕੋਈ ਵੀ ਨਹੀਂ ਕਰਦਾ। ਤੁਹਾਡੇ ਬਾਰੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨੇ ਤੁਹਾਡੀ ਇੰਨੀਆਂ ਕੁ ਵੀਡੀਓ ਵੇਖ ਛੜੀਆਂ ਵਾ ਕਿ ਤੁਸੀਂ ਸਮਝ ਲਓ ਜਿਹੜੀਆਂ ਤੁਸੀਂ ਅਜੇ ਨਹੀਂ ਵੀ ਬਣਾਈਆਂ ਉਹਨਾਂ ਨੇ ਉਹ ਵੀ ਵੇਖ ਛੜੀਆਂ। ਉਹਨੂੰ ਪਤਾ ਹੁੰਦਾ ਵਾ ਕਿ ਰਾਣਾ ਜੱਜ ਸਾਹਿਬ ਦੀ ਅਗਲੀ ਵੀਡੀਓ ਕਾਤੀ ਹੈ। ਆ ਗਿਆ ਮੈਨੂੰ ਲੱਗਦਾ। ਆ ਜਾ ਲੰਘਾ। अस्सलाम वालेकुम राणा साहिब। बैठ जा वालेकुम सलाम। बैठो आ जा इधर डोन। ਓਏ ਗੋਡਿਆਂ ਨੂੰ ਹੱਥ ਲਾ ਯਾਰ। ਬੇਟੇ ਗੋਡਿਆਂ ਨੂੰ ਹੱਥ ਲਾ। ਤੂੰ ਆਪਣਾ ਗੋਡਾ ਨਾ ਮੇਰੇ ਅੱਗੇ ਕਰ। ਗੋਡਿਆਂ ਨੂੰ ਹੱਥ ਲਾ ਬਈ। ਭਾਜੀ ਉਹ ਸ਼ਿਕਰ ਤੇ ਮੈਂ ਵੀ ਕੀਤੀ ਤੇ ਇਹ ਨਾ ਦੋਸਤ ਨੇ ਇਹਨਾਂ ਦੇ
ਅੱਛਾ ਹਾਂਜੀ, ਬਚਪਨ ਦਾ ਦੋਸਤ ਆ, ਇਹ ਮੇਰਾ ਬਚਪਨ ਦਾ ਦੋਸਤ ਆ ਅੱਛਾ। ਤੇ ਉਹ ਇਹਨਾਂ ਦਾ ਬਚਪਨ ਦਾ ਦੋਸਤ। ਵੈਸੇ ਤੁਹਾਡੀ ਕੋਈ ਗੱਲ ਰਲਦੀ ਮਿਲਦੀ ਨਹੀਂ ਦੋਸਤਾਂ ਵਾਲੀ ਐਸੀ ਕਿਉਂ ਕੋਈ, ਜੀ? ਮਤਲਬ ਕਿਸੇ ਪਾਸਿਓਂ ਮੈਨੂੰ ਲੱਗ ਰਿਹਾ ਕਿ ਦੋਸਤ ਹੋ ਸਕਦੇ ਨੇ, ਮਤਲਬ ਦੋਸਤ ਹੁੰਦੇ ਨੇ ਕਿ ਚਲੋ ਜੀ ਇੱਕ ਜਿਮ 'ਚ ਨੇ ਤੇ ਬਾਡੀ ਬਿਲਡਰ ਨੇ, ਚਲੋ ਜੀ ਦੋਸਤ ਹੋ ਗਏ, ਤੇ ਉਹ ਆਉਂਦੇ ਜਾਂਦੇ ਵੀ ਲੱਗ ਰਿਹਾ ਸਾਰੇ ਬਾਡੀ ਬਿਲਡਰ ਹੈ। ਹਾਂਜੀ ਹਾਂਜੀ। ਚਲੋ ਜੀ ਇੱਕ ਬੰਦੇ ਨੇ ਤੇ ਉਹ ਜ਼ਰਾ ਮਤਲਬ ਕਿ ਉਹਨਾਂ ਦਾ ਮਾਮਲਾ ਇਦਾਂ ਦਾ। ਤੁਸੀਂ ਦੱਸੋ ਤੁਸੀਂ ਜੀ ਜੀ। ਕੋਈ ਨਹੀਂ। ਉਹ ਪਤਾ ਕੀ ਚੱਕਰ ਵਾ ਸਾਜ ਜੀ, ਉਹ ਜਿਹੜਾ ਦਵਾਈਆਂ ਖਾ ਕੇ ਨਾ ਤੇ ਉਹ ਬਿਮਾਰੀ ਦੀ ਵਜ੍ਹਾ ਨਾਲ ਫੁੱਲ ਗਿਆ। ਮੈਂ ਧੁੱਪੇ ਫਿਰ ਕੇ ਆਪਣਾ ਬੇੜਾ ਗਰਕ ਕਰ ਲਿਆ। ਉਹ ਬੰਦੇ ਨੇ ਤਾਂ ਫਿਰਿਆ ਹੀ ਨਹੀਂ ਕਿਤੇ ਵੀ। ਉਹ ਇਸ ਵਜ੍ਹਾ ਤੋਂ ਸਾਰਾ ਸਾਡਾ ਡਿਸਪਲਿਨ ਜਿਹੜਾ ਨਾ ਦਰਮ ਭਰਮ ਹੋ ਤੁਸੀਂ ਘਬਰਾਓ ਨਾ, ਇਹ ਬੱਚੇ ਦਾ ਧਿਆਨ ਦਿਓ, ਇਹ ਤੁਹਾਡਾ ਸ਼ਾਗਿਰਦ ਆ। ਨਾਲੇ ਅਸੀਂ ਦੋਸਤ ਇੱਕ ਜਿਹੇ ਨਹੀਂ ਰੱਖਦੇ, ਅੱਛਾ। ਕੋਈ ਵੱਡਾ ਕੋਈ ਛੋਟਾ ਕੋਈ ਕਾਲਾ ਕੋਈ ਪੀਲਾ, ਇੰਜ ਦੇ ਦੋਸਤ ਅਸੀਂ ਰੱਖਦੇ, ਇੱਕ ਜਿਹੇ ਨਹੀਂ ਅਸੀਂ ਨਾ ਰੰਗ ਰੂਪ ਨੂੰ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਭਾਈ ਜੀ। ਮੁਹੱਬਤ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ ਆ, ਇਸ਼ਕ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਦੋਸਤੀ 'ਚ ਇਤਫਾਕ ਹੋਣਾ ਚਾਹੀਦਾ। ਇਹ ਮੁੰਡਾ ਕੀ ਲਾਉਣ ਡਿਆ ਜਿਹੜਾ ਇਹਦੇ ਕੋਲ ਲੱਥਣ ਨਹੀਂ ਡਿਆ? ਕੀ ਫਸ ਗਿਆ ਬੇਟੇ? ਕੁਛ ਨਹੀਂ ਭਾਜੀ, ਕਮੀਜ਼ ਜਰਾ ਖੁੱਲਾ ਸੀ ਇਧਰ, ਉਹ ਸਹੀ। ਕਾਟਨ ਦਾ ਸੂਟ ਕਦੀ ਪਹਿਲੇ ਪਾਇਆ ਨਹੀਂ ਨਾ, ਤੇ ਉਹ ਇਸ ਵਾਸਤੇ ਥੋੜਾ ਜਿਹਾ ਤੰਗ ਕਰ ਰਿਹਾ ਹੋਣਾ। ਇਹ ਸ਼ਾਗਿਰਦ ਹੋਇਆ ਪਹਿਲੇ ਮੁੰਡਾ ਕਿਸੇ ਦਾ? ਹਾਂਜੀ, ਪਹਿਲੇ ਸ਼ਾਗਿਰਦ ਕਰਾਇਆ ਜੀ ਇਹਨੂੰ, ਅਕਰਮ ਉਦਾਸ ਸਾਹਿਬ ਦਾ। ਵੱਡੀ ਦੁਨੀਆ ਜੀ। ਹਾਂਜੀ। ਤੇ ਤੁਸੀਂ ਕਿਉਂ ਨਹੀਂ ਵੱਡੀ ਦੁਨੀਆ ਨੂੰ ਦੇਖ ਕੇ ਵੱਡੇ ਹੋਏ? ਨਹੀਂ ਉੱਥੇ ਨਹੀਂ। ਅਸਲ ਦੇ ਵਿੱਚ ਨਾ ਜੀ ਮੇਰੇ ਕਿਉਂਕਿ ਲਾਹੌਰ ਦੇ ਵਿੱਚ ਉਹ ਵੀ ਰਹਿੰਦੇ ਆ ਇਕਬਾਲ ਟਾਊਨ, ਤੇ ਮੈਂ ਉਹਨਾਂ ਦੇ ਕੋਲ ਜਾ ਕੇ ਨਾ ਕਿਹਾ ਕਿ ਯਾਰ ਇਹ ਮਾਮਲਾ ਹੈਗਾ। ਯਾ ਕੁਛ ਨਹੀਂ ਯਾਰ, ਇਮਲੀ ਧਿਆਨ ਕਰ ਵੀਰ। ਨਹੀਂ, ਮੈਂ ਸਾਰਿਆਂ ਦੇ ਕੋਲ ਬੈਠਾ ਹਾਂ। ਉਹ ਨਾ ਬਸ ਛੋਟੀਆਂ ਐਵੇਂ ਗੱਲਾਂ ਹੁੰਦੀਆਂ ਨੇ। ਅਕਰਮ ਉਦਾਸ ਸਾਹਿਬ ਦਾ ਸ਼ਾਗਿਰਦ ਪਾਇਆ, ਅੱਛਾ ਜੀ। ਤੇ ਉਹਨਾਂ ਨੇ ਨਾ ਆਪਣਾ ਨਾਮ ਨਹੀਂ ਦਿੱਤਾ, ਉਹਨਾਂ ਕਿ ਯਾਰ ਉਦਾਸ ਨਾਂ ਦਾ ਇੱਕੋ ਹੀ ਐਕਟਰ ਹੈਗਾ ਪਾਕਿਸਤਾਨ 'ਚ, ਤੇ ਇਹ ਨਾਂ ਨਹੀਂ ਦੇਣਾ। ਫਿਰ ਉਹਨਾਂ ਨੇ ਨਾ ਆਪਣੇ ਨਾਲ ਦੀ ਕਰਾਤੀ ਟਿੰਡ। ਨਹੀਂ, ਉਹਨਾਂ ਦੇ ਨਾਲ ਦੀ ਨਹੀਂ ਹੈਗੀ, ਇਹ ਕੋਈ ਹੋਰ ਸਾਈਜ਼ ਹੈ। ਉਹਨਾਂ ਨੇ ਨਾ ਕਰਵਾ ਦਿੱਤੇ ਸੀ, ਕਹਿੰਦੇ ਇਹ ਸਮਝਿਆ ਸਾਈਜ਼ ਉਦਾਸ ਹੋਰ ਸਾਹਿਬ। ਹੈਗਾ ਭਾਜੀ, ਹਾਂਜੀ। ਕਲਰ ਇੱਕੋ ਹੀ ਹੈ, ਕਲਰ ਇਹੀ ਹੈ, ਸਾਈਜ਼ ਹੋਰ ਹੈਗਾ। ਤੇ ਉਹ ਹੁਣ ਨਾ ਇਹਨਾਂ ਦਾ ਇਹਨਾਂ ਦੀ ਕੋਈ ਸ਼ੈ ਸਰਵਾਈਵ ਕਰ ਰਹੀ ਹੈ ਮੁਸਲਸਲ, ਕਦੀ ਉਹ ਕਿਸੇ ਪੁਆਇੰਟ ਤੇ ਪਹੁੰਚ ਜਾਂਦੀ ਨਹੀਂ ਹੈ। ਭਾਜੀ, ਦੇਖੋ ਥੋੜੇ ਜਿਹੇ ਕੱਪੜੇ ਤੰਗ ਵਾ, ਤਾਂ ਕਰਕੇ ਥੋੜਾ ਸੈਟਲਮੈਂਟ ਕਰ ਰਹੇ ਆ। ਮੈਂ ਕਿਹਾ ਸੀ ਕੱਪੜੇ ਵੈਸੇ ਕਿਸੇ ਇੱਕ ਜਗ੍ਹਾ ਤੋਂ ਤੰਗ ਹੋ ਸਕਦੇ, 3 4 5 ਜਗ੍ਹਾ ਮੈਂ ਦੇਖ ਲਈਆਂ ਜਿੱਥੋਂ ਕੱਪੜੇ ਤੰਗ ਨੇ। ਅਸਲ 'ਚ ਕਾਟਨ ਦਾ ਸੂਟ ਪਾਇਆ ਨਹੀਂ ਉਹਨਾਂ। ਤੁਹਾਨੂੰ ਦੇਖਿਆ ਤੇ ਦਿਲ ਨੂੰ ਨਾ ਘੂਮ ਜੀ ਹੋਣ ਲਈ ਆ, ਕਿਉਂਕਿ ਤੁਸੀਂ ਬੜੇ ਵੱਡੇ ਸੁਪਰਸਟਾਰ ਹੋ। ਤੇ ਦਿਲ ਇੱਥੇ ਤੇ ਨਹੀਂ ਹੁੰਦਾ ਵੀਰੇ। ਨਹੀਂ ਭਾਜੀ, ਉਹ ਮੈਂ ਦੇਖਿਆ ਤੁਹਾਨੂੰ ਇੱਕ ਸ਼ੋਅ ਦੇ ਵਿੱਚ ਤੁਸੀਂ ਬਹੁਤ ਪਿਆਰਾ ਰੋਲ ਕੀਤਾ ਵਾ। ਉਹ ਐਸੀ ਮੈਨੂੰ ਆਦਤ ਪਈ ਤੁਹਾਡੇ ਵੱਲ ਦੇਖ ਕੇ, ਮੈਂ ਫਿਰ ਸੋਚਿਆ, ਮੈਂ ਕਿਹਾ ਯਾਰ ਕਿਉਂ ਨਾ ਰਾਣਾ ਆਜ਼ਾਦ ਬਣਨ ਦੀ ਕੋਸ਼ਿਸ਼ ਕਰ ਲਈਏ। ਇਹ ਮੁੰਡੇ ਦੇ ਪੱਟਾਂ ਤੇ ਵਾਲ ਵੀ ਬਹੁਤ ਨੇ, ਖਾਜ ਕਰਦਾ ਇਦਾਂ ਲੱਗਣ ਡਿਆ ਕੋਈ ਸ਼ੇਵ ਕਰਨ ਡਿਆ। ਖਰਚ ਯਾਰ ਇਮਲੀ ਬੰਦਾ ਬਣ ਗਿਆ, ਸਿੱਧਾ ਹੋ ਕੇ ਬਹਿ। ਮੈਂ ਤਾਂ ਕਾਪੀ ਕਰ ਰਿਹਾ, ਸਿੱਧਾ ਹੋ ਕੇ ਬਹਿਣ, ਉਹ ਕਹਿ ਰਿਹਾ ਭਾਜੀ ਉਹ ਸ਼ੋਅ 'ਚ ਦੇਖਿਆ, ਕਸਮੇ ਖੁਦਾ ਦੀ ਤੁਸੀਂ ਐਡੇ ਸੋਹਣੇ ਲੱਗੇ ਖਾਜ ਕਰਦੇ, ਇੰਨੇ ਪਿਆਰੇ ਲੱਗੇ। ਮੈਂ ਫਿਰ ਤੁਹਾਡਾ ਸਟਾਈਲ ਅਪਣਾ ਲਿਆ। ਮੈਂ ਕਿਹਾ ਮੈਂ ਕੋਸ਼ਿਸ਼ ਕਰਨੀ ਆ ਉਹਨਾਂ ਨਾਲ। ਉਹ ਤੁਹਾਡੀ ਵੀਡੀਓ ਵੇਖ ਕੇ ਨਾ ਫੈਨ, ਕਿਉਂਕਿ ਇਹਨੇ ਜਦੋਂ ਮੋਬਾਈਲ ਔਨ ਕਰਨਾ ਨਾ ਵੀਡੀਓ ਵੇਖਦੇ ਆ, ਇਹਨੇ ਨਾਲ ਲੰਮੇ ਪਿਆ ਹੋਣਾ। ਅਸੀਂ ਇਕੱਠੇ ਬਹਿ ਕੇ ਦੇਖਦੇ ਵੀਡੀਓ ਠਹਿਰੋ ਯਾਰ। ਮੋਬਾਈਲ ਸੀ। ਹਾਂਜੀ, ਮੋਬਾਈਲ ਮੈਂ ਇੱਥੇ ਆ ਕੱਢਿਆ ਨਹੀਂ ਜੇਬ ਚੋਂ ਮੈਂ। ਹਰਕਤ ਕੀਤੀ ਹੈ ਨਾ ਫਿਰ ਤੂੰ, ਇਹ ਤੇ ਨਹੀਂ ਸਰ, ਇਹੀ ਇਹ ਵੀ ਹੋਣਾ ਉਹ ਇਹ ਗਲਤੀ। ਕੀ ਮਤਲਬ? ਅਸਲ 'ਚ ਨਾ ਬੱਚੇ ਨੂੰ ਆਦਤ ਹੈ ਚੋਰੀਆਂ ਕਰਨ ਦੀ। ਇਸੇ ਦੁੱਖੋਂ ਅਕਰਮ ਉਦਾਸ ਸਾਹਿਬ ਨੇ ਕੱਢਤਾ ਇਹਨੂੰ। ਤੇ ਹਾਲੇ ਇਹ ਮੇਰੇ ਕੋਲ ਸ਼ਾਗਿਰਦ ਹੋਇਆ ਵੀ ਨਹੀਂ, ਮੇਰੇ ਕੋਲ ਸਿੱਖਿਆ ਵੀ ਨਹੀਂ, ਤੇ ਲੈਂਦੇ ਪੈਂਦੇ ਕੰਮ ਲਾਤਾ ਯਾਰ। ਨਹੀਂ ਉਸਤਾਦ ਜੀ, 5-10 ਮਿੰਟ ਹੋ ਗਏ ਸੀ ਪਏ ਨੂੰ, ਤੇ ਕਾਲ ਕੋਲ ਕੋਈ ਵੀ ਨਹੀਂ ਆਈ। ਮੈਂ ਕਿਹਾ ਪਤਾ ਨਹੀਂ ਚਾਹੀਦਾ ਹੀ ਨਹੀਂਗਾ, ਮੈਂ ਫਿਰ ਇੰਜ ਜੇਬ 'ਚ ਪਾ ਲਿਆ। ਤੇ ਤੂੰ ਹੁਣ ਫਿਰ ਇੰਜ ਹੀ ਜੇਬ 'ਚ ਪਾਇਆ ਵਾਪਸ ਯਾਰ। ਤਾਂ ਮੇਰੇ ਭਰਾ ਨੇ ਦੱਸਿਆ ਵਾ ਨਾ, ਚੁੱਕਿਆ ਥੋੜੀ। ਜੀ। ਤੇ ਅਸਲ ਦੇ ਵਿੱਚ ਨਾ ਜੀ ਇਹ ਇਸ ਤਰ੍ਹਾਂ ਹੀ ਕਰਦਾ ਵਾ, ਕਹਿੰਦਾ ਜੀ ਇੱਕ ਸ਼ੈ ਪਈ ਹੋਵੇ ਤੇ ਮੈਂ ਸਮਝਣਾ ਕਿਸੇ ਦਾ ਕੰਮ ਦੀ ਨਹੀਂ, ਤੇ ਮੈਂ ਚੋਰੀ ਨਹੀਂ ਕਰਦਾ। ਮੈਂ ਕਹਿੰਦਾ ਕੰਮ ਦੀ ਨਹੀਂ ਤੇ ਮੈਂ ਜੇਬ 'ਚ ਪਾ ਲਾਂ। ਤੇ ਇਹ ਮੁੰਡਾ ਤੁਸੀਂ ਮੇਰੇ ਕੋਲ ਸ਼ਾਗਿਰਦ ਕਰਾਉਣਾ? ਹਾਂਜੀ। ਅਸਲ 'ਚ ਇਨਸਾਨ ਵੀ ਤੇ ਬਣਾਉਣਾ ਨਾ, ਅੱਛਾ ਇਨਸਾਨ ਵੀ ਤੇ ਬਣਾਉਣਾ ਨਾ। ਮਤਲਬ ਤੁਹਾਡਾ ਕੀ ਖਿਆਲ ਹੈ ਕਿ ਮੈਂ ਇਹ ਜਿਹੜਾ ਮਾਮਲਾ ਹੈ ਹਾਂਜੀ, ਇਹਨੂੰ ਵੈਲਡ ਕਰਾਵਾਂ ਇਸ ਸ਼ੀਸ਼ੇ ਨੂੰ? ਇਹ ਹਰ ਸ਼ੈ ਇਹਨਾਂ ਦੇ ਵਿੱਚ ਮੈਂ ਚਾਰੋਂ ਪਾਸੇ ਪੇਂਟਿੰਗਾਂ ਦੇ ਆਸੇ-ਪਾਸੇ ਡਰਿਲਾਂ ਨਾਲ ਸਰਾਖ ਕਰਾ ਕੇ ਸਟੀਲ ਕਿੱਲ ਲਵਾਵਾਂ। ਇਹ ਗੱਲ ਨਹੀਂ ਹੈਗੀ। ਇਹ ਸੋਫੇ ਜਿਹੜੇ ਮੇਰੇ ਪਏ ਨੇ, ਜੀ। ਇਹਨਾਂ ਨੂੰ 6-6 ਇੰਚੀ ਥੱਲੇ ਟੈਲਾਂ ਦੇ ਵਿੱਚ ਰਾਡ ਪਵਾ ਕੇ ਤੇ ਉਹ ਥੱਲੇ ਕਰਵਾਵਾਂ, ਮਤਲਬ ਹਰ ਸ਼ੈ ਮੈਂ ਮਹਿਫੂਜ਼ ਕਰ ਲਾਂ। ਆ ਜਿਹੜੇ ਮੇਰੇ ਬਲਬ ਲੱਗੇ ਹੋਏ ਨੇ ਇੱਧਰ, ਇਹਨਾਂ ਦੇ ਆਸੇ-ਪਾਸੇ ਲੋਹੇ ਦੇ ਜੰਗਲੇ ਲਵਾ ਦਵਾਂ। ਨਹੀਂ ਜਾ ਸਾਹਿਬ, ਇਹ ਗੱਲ ਨਹੀਂ ਹੈਗੀ। ਭਾਜੀ ਤੁਹਾਡੀ ਯਾਰ ਲੱਤ ਤਾਂ ਪਛਾਣ ਬੰਦੇ ਨੂੰ ਚਾਹੀਦੀ ਯਾਰ, ਉਹ ਮੇਰੀ ਲੱਤ ਕਰਨ ਡਿਆ ਯਾਰ। ਯਾਰ ਇਮਲੀ ਕੋਈ ਬੰਦੇ ਦਾ ਤੈਨੂੰ ਪੁੱਤਰ ਬਣ ਗਿਆ, ਪਤਾ ਲੱਗ ਮੇਰੀ ਰਿਹਾ। ਲੱਤ ਸੀ, ਮੈਂ ਸਮਝਿਆ ਭਾਜੀ ਦੀ ਲੱਤ। ਤੇਰੀ ਲੱਤ ਤੈਨੂੰ ਪਤਾ ਨਹੀਂ ਲੱਗਣਾ ਕਿ ਤੇਰੀ ਲੱਤ ਕਿੱਡੀ ਬੇਸੁਰੀ ਜਿਹੀ ਆ, ਤੇ ਤੂੰ ਉਤੋਂ ਉੱਚੀ ਲੱਤ ਨੂੰ ਹੱਥ ਪਾਉਣ ਡਿਆ ਵੱਡੀ ਲੱਤ ਨੂੰ। ਹਟ ਜਾ ਯਾਰ, ਹਟ ਜਾ। ਤੂੰ ਵੀ ਹਟ ਜਾ, ਆ ਜੇਬ 'ਚ ਪਾਈ ਜਾਂਦਾ। ਮੈਂ ਕਿਹਾ ਇੱਥੇ ਖਾਲੀ ਪਈ, ਇਹਦੇ ਵਿੱਚ ਸਾਲਣ ਪਾ ਲਿਆ ਕਰਾਂਗਾ ਘਰ ਜਾ। ਉਹ ਯਾਰ ਤੂੰ ਕੀ ਕਰਨਾ, ਤੈਨੂੰ ਇੱਥੋਂ ਵੀ ਨਿਕਲਣਾ ਹੀ। ਅੱਛਾ, ਚਲੋ। ਇੱਕ ਦਿਨ ਨਾ ਅਕਰਮ ਉਦਾਸ ਸਾਹਿਬ ਦੀ ਜੇਬ 'ਚ ਨਾ ਮੋਬਾਈਲ ਪਿਆ ਰਿਹਾ, ਕਿਤੇ ਅੱਧਾ ਕੁ ਪੌਣਾ ਘੰਟਾ ਕੋਈ ਕਾਲ ਨਹੀਂ ਆਈ ਹੋਣੀ, ਉਹਨਾਂ ਦੀ ਜੇਬ ਦੇ ਵਿੱਚੋਂ ਮੋਬਾਈਲ ਕੱਢ ਲਿਆ।
ਤੁਹਾਨੂੰ ਪੁੱਛਿਆ ਇਹ ਕੀ ਕੀਤਾ, ਕਹਿੰਦਾ ਜੀ ਮੈਂ ਵੇਖਿਆ ਅੱਧਾ ਘੰਟਾ ਤੁਹਾਨੂੰ ਫੋਨ ਨਹੀਂ ਆਇਆ ਤੇ ਮੈਂ ਸਮਝ ਗਿਆ ਕਿ ਫੋਨ ਤੁਹਾਡੇ ਕੰਮ ਦਾ ਨਹੀਂ। ਮੈਂ ਫਿਰ ਫੜ ਲਿਆ ਸੀ ਜੇਬ 'ਚ। ਬਸ ਇਹਨਾਂ ਆਦਤਾਂ ਤੋਂ ਇਹਨਾਂ ਨੂੰ ਨਾ ਜਾਨ ਛੁਡਾਓ ਜੱਜ ਸਾਹਿਬ, ਇਹਨੂੰ ਅੱਛਾ ਨਹੀਂ ਨਹੀਂ ਕਿਹੜਾ ਤਰੀਕਾਕਾਰ ਆ ਕਿ ਮੈਂ ਹੁਣ ਇੱਕ ਬੰਦਾ ਆ ਤੇ ਉਹ ਉਹ ਖਾਜ ਹੀ ਨਹੀਂ ਉਹਦੀ ਹਟਣ ਡਈ ਯਾਰ, ਕਿਤੇ ਕੋਈ ਵਕਫਾ ਨਹੀਂ ਆ ਰਿਹਾ ਵਿੱਚ। ਅਸਲ ਦੇ ਵਿੱਚ ਨਾ ਮੈਂ ਇਹਨਾਂ ਜਿੰਨੀ ਦੇਰ ਨੂੰ ਤੁਹਾਡੇ ਕੋਲ ਬੈਠਾ ਮੈਨੂੰ ਇਦਾਂ ਲੱਗਣਾ ਕਿ ਮੈਂ ਰਾਣਾ ਆਜ਼ਾਦ, ਮੈਂ ਵਾਂ ਇਮਲੀ ਤੁਸੀਂ ਆ। ਹੁਣ ਨਾ ਕੈਸਰ ਪੀਆ ਸਾਹਿਬ ਦਾ ਵੀ ਇਹਨਾਂ ਨੂੰ ਮੈਂ ਸ਼ਾਗਿਰਦ ਪਾਇਆ। ਇਹਨਾਂ ਨੂੰ ਹਾਂਜੀ, ਸਿਰਫ ਇਹਦੀ ਵਜ੍ਹਾ ਤੋਂ ਕਰਕੇ ਜਿਹੜਾ ਨਾ ਉੱਥੋਂ ਛੱਡਿਆ। ਵਜ੍ਹਾ ਕੀ ਹੈ? ਅਸਲ ਦੇ ਵਿੱਚ ਇੱਕ ਦੋ ਵਾਰੀ ਸਫ਼ਰ ਇਕੱਠਿਆਂ ਕੀਤਾ ਪਿੰਡੀ ਦਾ, ਤੇ ਉਹ ਕਿਧਰੇ ਨਾਲ ਫਰੰਟ ਜਗ੍ਹਾ ਤੇ ਬਹਿ ਗਿਆ, ਫਰੰਟ ਸੀਟ ਤੇ। ਹਾਂ, ਤੇ ਉਹ ਫਿਰ ਕੈਸਰ ਸਾਹਿਬ ਨੂੰ ਵੀ ਖਾਰਿਸ਼ ਪੈ ਗਈ। ਫਿਰ ਉਹ 1.5 ਮਹੀਨਾ ਉਹਨਾਂ ਨੇ ਆਪਣਾ ਇਲਾਜ ਕਰਵਾਇਆ, ਤੇ ਉਹ ਹੁਣ ਜਿਹੜਾ ਨਾ ਕੀ ਹੋਇਆ ਭਾਈ ਜਾਨ? ਹੈਲੋ ਜੀ, ਕੇਸਰ ਭਾਈ ਜੀ ਨੇ ਤੁਹਾਡੇ ਕੋਲ ਖਾਰਿਸ਼ ਪਈ ਸੀ, ਕਿਹੜੇ ਡਾਕਟਰ ਕੋਲ ਇਲਾਜ ਕਰਾਇਆ ਸੀ? ਇਹਤਿਆਤਨ ਉਹਦਾ ਨੰਬਰ ਮੈਨੂੰ ਸੈਂਡ ਕਰ ਦੇਣਾ ਡਾਕਟਰ ਦਾ। ਇਹਤਿਆਤਨ ਨਹੀਂ ਕੋਈ ਐਸੀ ਗੱਲ ਨਹੀਂ ਯਾਰ, ਮੈਂ ਬਿਲਕੁਲ ਠੀਕ ਹਾਂ ਅਲਹਮਦੁਲਿਲਾ। ਲੇਕਿਨ ਉਹ ਫਿਰ ਵੀ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਆਉਣ ਵਾਲੇ 15 ਕੁ ਦਿਨਾਂ 'ਚ ਨਾ ਉਹਦੀ ਤੇ ਉਸ ਡਾਕਟਰ ਦੀ ਤੇ ਮੇਰੀ ਮੁਲਾਕਾਤ ਹੋਣ ਲੱਗੀ ਹੈ। ਓਕੇ ਨੰਬਰ WhatsApp ਕਰ ਦੇਣੇ। ਸਰ ਉਹ ਫਾਇਦਾ ਕੋਈ ਨਹੀਂ ਨਾ ਹੈਗਾ। ਮਤਲਬ ਅਸਲ 'ਚ ਜਿੱਥੋਂ ਉਹਨਾਂ ਨੇ ਆਪਣਾ ਇਲਾਜ ਕਰਾਇਆ ਨਾ ਖਾਰਿਸ਼ ਦਾ, ਉੱਥੇ ਇਹਨੂੰ ਵੀ ਖੜਿਆ ਸੀ ਅੱਛਾ ਕਿ ਇਹਦਾ ਵੀ ਚਲੋ ਨਾਲ ਭਲਾ ਹੋ ਜਾਏ। ਹਾਂ, ਲੇਕਿਨ ਉਹਨੇ ਵੀ ਕੋਈ ਮਹੀਨਾ 1.5 ਮਹੀਨੇ ਦਾ ਇਲਾਜ ਕੀਤਾ, ਹੁਣ ਉਹ ਡਾਕਟਰ ਨੂੰ ਖਾਰਿਸ਼ ਪੈ ਗਈ, ਇਹਨੂੰ ਨਹੀਂ ਹਟੀ। ਹਾਂਜੀ, ਉਹ ਇਹਨਾਂ ਨਾਲੇ ਬਲੱਡ ਪ੍ਰੈਸ਼ਰ ਚੈੱਕ ਕਰਨ ਦਾ ਉਹ ਯਾਰ ਇਹ ਗੱਲ ਵੈਸੇ ਤੂੰ ਮਤਲਬ ਕਿ ਵਾਈਫਾਈ ਦੇ ਜ਼ਰੀਏ ਕਰ ਮੇਰੇ ਨਾਲ, ਤੂੰ ਹੱਥੀ ਬੱਖੀ ਨਾ ਹੋ ਮੇਰੇ। ਇਹਨੂੰ ਹੁਣ ਸ਼ਾਗਿਰਦ ਕਰ ਲਓ। ਸ਼ਾਗਿਰਦ ਸਾਈ ਦਿਲ ਦੇ ਟੁਕੜੇ ਹੁੰਦੇ ਆ, ਤੁਸੀਂ ਉਹਨਾਂ ਤੋਂ ਨਫ਼ਰਤ ਕਰਨ ਨੇ। ਉਹ ਯਾਰ ਤੂੰ ਬਾਹਾਂ ਦੀ ਟੁਕੜੇ ਕਰਨ ਨੂੰ ਫਿਰਨ ਡਿਆ ਭਰਾਵਾ, ਬਸ ਕਰ ਜਾ ਇੱਥੋਂ। ਯਾਰ ਦੱਸਣ ਨੇ ਆਵਾਂ, ਸਬਰ ਕਰ ਲੈ। ਉਹ ਸਰ ਇਦਾਂ ਨਹੀਂ ਹੁੰਦਾ, ਮਤਲਬ ਕਿ ਮੈਂ ਇੱਥੇ ਮਤਲਬ ਕਿ ਚੋਰਖਾਨਾ ਖੋਲਿਆ ਹੈ ਕਿ ਮਤਲਬ ਕਿ ਮੈਂ ਇੱਥੇ ਚੋਰ ਬੰਦ ਭਰਤੀ ਕਰਨੇ ਨੇ? ਉਹ ਸ਼ਾਗਿਰਦਾ ਉਹਨੂੰ ਠੀਕ ਠਾਕ ਕਰਕੇ ਲੈ ਕੇ ਆਓ ਤੁਸੀਂ ਕਿ ਯਾਰ ਇਹ 'ਚ ਕੋਈ ਮਸਲਾ ਨਹੀਂ ਹੈ ਐਸਾ। ਜੀ ਭਾਜੀ ਤੁਸੀਂ ਕਿੱਦਾਂ ਦੀ ਗੱਲ ਕਰਨ ਡਏ? ਚੋਰ ਵਾ ਉਹ? ਕੀ ਹੋਇਆ ਭੈਣ ਤੁਹਾਨੂੰ? ਭਾਜੀ ਮੈਂ ਵੀ ਬਚਪਨ ਤੋਂ ਨਾਲ ਹੀ ਰਹਿ ਰਿਹਾ, ਥੋੜੀ ਬਹੁਤ ਮੈਨੂੰ ਵੀ ਆ। ਖਾਰਿਸ਼ ਤੁਹਾਨੂੰ ਤੁਸੀਂ ਭਾਈ ਨਾ ਉੱਧਰ ਇੱਥੇ ਹੱਥ ਲੱਗ ਜਾਓ, ਇਹ ਮੈਂ ਹੀ ਆ। ਨਹੀਂ ਤੁਸੀਂ ਬੇਫਿਕਰ ਹੋ, ਐ ਮੋਬਾਈਲ ਆਪਣਾ ਜੇਬ 'ਚ ਪਾ ਲਓ। ਭਾਜੀ ਮੇਰੀ ਗੱਲ ਸੁਣੋ। ਭਾਜੀ ਓਕੇ ਤੇ ਰੱਖ ਦਿਓ ਇੱਥੇ। ਹੁਣ ਗੱਲ ਇਹ ਆ ਕਿ ਅਸੀਂ ਤੁਹਾਡਾ ਟਾਈਮ ਬਹੁਤਾ ਨਹੀਂ ਲਵਾਂਗੇ। ਆ ਜਿਹੜਾ ਨਾ ਇਹਨੂੰ ਸ਼ਾਗਿਰਦ ਪਾਓ ਆਪਣਾ, ਤੇ ਇਹਨੂੰ ਇੱਕ ਅੱਛਾ ਇਨਸਾਨ ਵੀ ਬਣਾਓ ਤੇ ਇੱਕ ਅੱਛਾ ਆਰਟਿਸਟ। ਉਹ ਨਹੀਂ ਭਾਈ, ਮੈਂ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਕਰਨਾ ਕਿ ਮੈਂ ਇੱਥੇ ਕਿਹੜਾ ਸ਼ਾਗਿਰਦ ਮਤਲਬ ਕਿ ਬਣਾਉਣਾ ਹੈ। ਉੱਤੇ ਮੜ ਉੱਤੇ ਆਹ ਮੜ। ਉਹ ਜੀ ਹੂ ਬਾਹੂ ਮੇਰੇ ਵਾਲੀ ਜਗ੍ਹਾ ਤੇ ਖਾ ਜਾ। ਹਾਂ ਬਸ ਓਕੇ ਸਰ, ਮੈਂ ਇੱਥੇ ਕੋਈ ਬੰਦੇ ਕਰਨ ਨਹੀਂ ਬੈਠਾ ਆ ਤੇ ਨਾ ਮੇਰਾ ਕੋਈ ਐਸਾ ਮਾਮਲਾ ਹੈ। ਮੈਂ ਸ਼ਾਗਿਰਦ ਹੋਣਾ ਵਾ, ਮੈਂ ਨਹੀਂ ਜਾਣਾ। ਤੁਹਾਡੀ ਮਿਹਰਬਾਨੀ ਹੈ। ਹਾਂ, ਇਹ ਤੁਹਾਡਾ ਐਡਾ ਕੋਈ ਵੱਡਾ ਫੈਨ ਆ ਕਿ ਪਹਿਲੇ ਮਾਪਿਓ ਦੀ ਗੱਲ ਮੰਨਦੇ ਨਹੀਂ ਸੀ ਹੁੰਦਾ। ਇਹ ਵਿੱਕੀ ਕੋਡੂ ਸਾਹਿਬ ਦਾ ਵੀ ਪਾਇਆ ਇਹਨੂੰ ਸ਼ਾਗਿਰਦ। ਅੱਛਾ ਮੈਂ ਦੱਸਦਾ ਨਾ, ਉਹਨਾਂ ਦਾ ਮੈਂ ਸ਼ਾਗਿਰਦ ਹੋਇਆ ਸੀਗਾ। ਅੱਛਾ ਉਹਨਾਂ ਨੇ 5000 ਦੀ ਚੇਂਜ ਲੈਣ ਮੈਨੂੰ ਬਾਹਰ ਭੇਜਿਆ, ਅੱਛਾ, ਲੇਕਿਨ ਮੈਂ ਨਹੀਂ ਵਾਪਸ ਆਇਆ ਲੈ ਕੇ। ਕਿਉਂ? ਮੈਂ ਨਿਕਲ ਗਿਆ ਘਰ ਨੂੰ। ਅਸਲ ਦੇ ਵਿੱਚ ਨਾ ਇਹ ਪਹਿਲੇ ਉੱਚੇ ਕੱਦ ਵਾਲੇ ਸਨ। ਹਾਂਜੀ, ਉਹ ਵਿੱਕੀ ਕੋਡੂ ਸਾਹਿਬ ਇਸ ਗੱਲ ਤੇ ਗੁੱਸਾ ਕਰਕੇ ਕਿ ਉਸਤਾਦ ਦਾ ਕੱਦ ਛੋਟਾ ਹੋਵੇ ਤੇ ਸ਼ਾਗਿਰਦ ਉਸ ਤੋਂ ਉੱਚਾ ਹੋਵੇ, ਉਹਨਾਂ ਨੇ ਥੱਲੋਂ ਲੱਤਾਂ ਵੱਢਦੀਆਂ ਨੇ। ਇਹ ਤਾਂ ਬਾਅਦ ਚ ਪੈਰ ਲਵਾਇਆ ਨਿੱਕੇ ਜਿਹੇ ਲਾਟੂ ਵਰਗੇ, ਤੇ ਫੇਰ ਜਾ ਕੇ ਥੋੜਾ ਟੁਰਨ ਫਿਰਨ ਨੂੰ ਆਇਆ। ਆ ਵੇਖ ਲਓ, ਨਹੀਂ ਯਕੀਨ ਤੇ ਭਾਜੀ ਆ ਵੇਖ ਲਓ, ਆ ਵੇਖ ਲਓ। ਇੰਜ ਨਹੀਂ ਲੱਗਦਾ ਜਿਵੇਂ ਕਿਸੇ ਕਚਹਿਰੀ ਦੀ ਮੋਹਰ ਹੁੰਦੀ ਹੈ। ਤੇ ਬਹਰਹਾਲ ਭਾਈਜਾਨ ਗੱਲ ਇੰਜ ਆ ਕਿ ਇਹਨੂੰ ਸ਼ਾਗਿਰਦ ਕਰ ਲਓ, ਜ਼ਿਆਦਾ ਕੁਛ ਨਹੀਂ ਹੈਗੀ। ਯਾਰ ਗੱਲ ਕਰਨ ਡਿਆ ਵਾ ਨਾ, ਠਹਿਰ ਜਾ ਤੂੰ। ਕੀ ਕਰੋ ਨਾ ਫਿਰ ਭਾਈਜਾਨ, ਐਸਾ ਨਹੀਂ ਮਾਮਲਾ ਹੈਗਾ। ਮੈਂ ਕਦੀ, ਮੈਨੂੰ ਐਸਾ ਕੋਈ ਕੰਮ ਹੀ ਨਹੀਂ ਆਉਂਦਾ। ਨਾਲੇ ਭਾਈਜਾਨ ਮੈਂ ਬਿਮਾਰ ਰਹਿਣਾ। ਨਹੀਂ ਤੁਹਾਡੀ ਮਿਹਰਬਾਨੀ ਆ ਭਾਈਜਾਨ। ਅੱਛਾ ਜ਼ਿਆਦਾ ਗੱਲ ਕੋਈ ਨਹੀਂ ਆ, ਬੱਚਾ ਬੜਾ ਹੀ ਅੱਛਾ ਵਾ। ਇਹ ਤੁਹਾਨੂੰ ਭਰਾ ਦੇ ਹੱਥ ਆ ਕਿ ਤੁਹਾਡੀ ਮਿਹਰਬਾਨੀ ਨੂੰ ਸ਼ਾਗਿਰਦ ਕਰ ਲਓ, ਐਕਸੈਪਟ ਕਰ ਲਓ। ਹਾਂਜੀ ਭਾਈਜਾਨ ਭਲਾ ਹੋ ਜਾਏਗਾ, ਕੋਈ ਇਨਸਾਨ ਬਣ ਜਾਏਗਾ। ਸਾਰੀ ਜ਼ਿੰਦਗੀ ਦੁਆ ਵਾ, ਨਹੀਂ ਤੇ ਸਾਰੀ ਜ਼ਿੰਦਗੀ ਚੋਰੀਆਂ ਕਰਦਾ ਫਿਰੇਗਾ। ਭਾਈਜਾਨ ਦੇਖੋ, ਮੈਨੂੰ ਹੈ ਪਈ ਖਾਰਿਸ਼ ਜੀ, ਤੇ ਐਵੇਂ ਤੁਹਾਡੇ ਮੁੰਡਿਆਂ ਨੂੰ ਵੀ ਖਾਰਿਸ਼ ਪੈ ਜਾਏਗੀ। ਮੈਂ ਇਹਦਾ ਇਲਾਜ ਕਰਾਵਾਂਗਾ ਪਹਿਲੇ ਅੱਛੇ ਤਰੀਕੇ ਨਾਲ। ਨਹੀਂ ਭਾਜੀ, ਉਹ ਮੇਰੀ ਗੱਲ ਸੁਣੋ, ਉਹ ਅਸੀਂ ਕਰ ਲਾਂਗੇ। ਹੁਣ ਨਾ ਇਹਨੂੰ ਤੁਹਾਡੀ ਮਿਹਰਬਾਨੀ ਸ਼ਾਗਿਰਦ ਕਰ ਲਓ। ਮੇਰੀ ਰੀਸ ਤੇ ਨਹੀਂ ਕਰਨ ਦੇ? ਨਹੀਂ ਭਾਜੀ, ਮੈਨੂੰ ਲੱਗਦਾ ਤੁਸੀਂ ਮੇਰੀ ਕਾਪੀ ਕਰਨ ਡਏ। ਫਿਰ ਮੈਂ ਕਿਹਾ ਵੀ ਸੀ ਕਿ ਉਹ ਮਰੇ, ਉਹਨੂੰ ਇੱਧਰ ਬਾਈ ਤੇ ਆਪ ਉੱਧਰ ਬਾਵੀਂ। ਮੈਂ ਉਹ ਤੋਂ ਬਗੈਰ ਰਹਿੰਦਾ ਹੀ ਨਹੀਂਗਾ। ਉਹ ਤੋਂ ਬਗੈਰ ਰਹਿੰਦਾ ਤੇਰਾ ਫੀਡਰ ਆ, ਉਹ ਤੋਂ ਬਗੈਰ ਰਹਿੰਦਾ ਨਹੀਂ ਤੂੰ। ਭਾਈਜਾਨ ਇੱਥੇ ਐਸਾ ਕੋਈ ਕੰਮ ਨਹੀਂ ਹੁੰਦਾ, ਤੁਹਾਡੀ ਮਿਹਰਬਾਨੀ ਹੈ। ਮੁਹੱਬਤ ਦਾ ਜਿਹੜਾ ਮਾਮਲਾ ਸੀਗਾ, ਤੁਹਾਡੀ ਮਿਹਰਬਾਨੀ ਹੈ ਸਰ, ਜਿਹੜਾ ਮੁਹੱਬਤ ਵਾਲਾ ਮਾਮਲਾ ਸੀ ਉਹ ਅਸੀਂ ਕਰ ਲਿਆ। ਤੁਸੀਂ ਚਾਹੇ ਇੱਥੇ ਦੇਖੋ ਭਾਜੀ, ਬਣਦਾ ਇਹੀ ਆ ਕਿ ਤੁਸੀਂ ਨਾ ਉਹਨੂੰ ਸ਼ਾਗਿਰਦ ਕਰ ਦਿਓ। ਤੁਹਾਡੀ ਮਿਹਰਬਾਨੀ ਐਕਸੈਪਟ ਕਰੋ ਭਾਜੀ, ਤੇ ਬੱਚਾ ਅੱਛੇ ਰਾਹ ਲੱਗ ਜਾਏਗਾ। ਮਾਂ ਪਿਓ ਦਾ ਇੱਕੋ ਇੱਕ ਪੁੱਤਰ ਆ। ਅੱਲਾ ਵਾਸਤੇ ਵੀ ਤਾਂ ਸਰ ਜੀ ਕੋਈ ਤੁਸੀਂ ਕੰਮ ਕਰਦੇ ਹੁੰਦੇ ਹੋ ਨਾ,
ਤੁਹਾਡੇ ਬਾਰੇ ਅਸੀਂ ਇੰਨੀ ਤਾਰੀਫ ਸੁਣੀ ਆ, ਪੂਰੀ ਇੰਡਸਟਰੀ ਜਾਣਦੀ ਆ ਕਿ ਯਾਰ ਇਹ ਬੰਦਾ ਬੜਾ ਨਫੀਸ ਇਨਸਾਨ ਉਹ ਬੜਾ ਨਾਮ ਆ ਭਾਜੀ ਦਾ। ਤੁਹਾਡੀ ਮਿਹਰਬਾਨੀ। ਚਲੋ ਯਾਰ ਹੁਣ ਆ ਜਿਹੜਾ ਮਾਂ ਵਾਲਾ ਲਫ਼ਜ਼ ਆਇਆ ਨਾ ਯਾਰ, ਇੱਥੋਂ ਆ ਕੇ ਮੈਂ ਮੋਮੋ ਬੜੀ ਮਿਹਰਬਾਨੀ ਹੈ, ਮੌਲਾ ਤੁਹਾਨੂੰ ਸਲਾਮਤ ਰੱਖੇ। ਜ਼ਿਆਦਾ ਕੁਝ ਨਹੀਂ ਹੈ, ਸਿਰਫ ਇਹ ਹੈ ਕਿ ਤੁਹਾਨੂੰ ਤੰਗ ਨਹੀਂ ਕਰੇਗਾ। ਸਵੇਰ ਇੱਕ ਇਹਨੂੰ ਨਾ ਏਸੀ ਵਾਲਾ ਕਮਰਾ ਦੇਣਾ ਵਾ, ਗਰਮੀ 'ਚ ਇਹਨੂੰ ਨੀਂਦ ਨਹੀਂ ਆਉਂਦੀ। ਡਬਲ ਬੈੱਡ ਕੁਈਨ ਬੈੱਡ ਨਹੀਂ ਹੁੰਦਾ, ਉਹ ਹੋਵੇ ਨਰਮ ਵਾਲਾ। 12 ਵਜੇ ਇਨਸ਼ਾਅੱਲਾ ਇਹ ਉੱਠ ਜਾਣਗੇ, ਉਸ ਤੋਂ ਪਹਿਲਾਂ ਤੁਹਾਨੂੰ ਤੰਗ ਨਹੀਂ ਕਰਨਗੇ ਤੇ ਤੁਸੀਂ ਵੀ ਇਹਨੂੰ ਤੰਗ ਨਹੀਂ ਕਰਨਾ। ਮੈਂ 12 ਵਜੇ ਤੋਂ ਪਹਿਲੇ ਉੱਠਣਾ ਵੀ ਨਹੀਂਗਾ। ਇਹੋ ਹੀ ਦੱਸਣ ਡਿਆ। ਤੇ ਉਹ ਜਿਹੜਾ 12 14 15 ਘੰਟੇ ਚੱਲਣਾ ਹੈ ਏਸੀ, ਜੀ। ਉਹਦਾ ਬਿੱਲ ਤੁਸੀਂ ਅਸੀਂ ਦੇਣਾ। ਤੁਸੀਂ ਹਾਲੇ ਸ਼ਗੀਰਦ ਆ ਨਾ, ਨਹੀਂ ਉਸਤਾਦ ਦੇਣਗੇ ਬਿੱਲ ਦਾ। ਤਾਂ ਉਹੀ ਕਹਿ ਰਿਹਾ ਮੈਂ ਵੀ ਜੀ। ਤੇ ਇਹ ਨਾ 12 ਵਜੇ ਉੱਠਣਗੇ, ਤੌਲੀਆ, ਸ਼ੈਂਪੂ, ਸਾਬਣ, ਇਹ ਹਰ ਚੀਜ਼ ਉੱਥੇ। ਤੇ ਅਗਰ ਤੁਹਾਡੇ ਵਾਸ਼ਰੂਮ ਦੇ ਜਕੂਜ਼ੀ ਲੱਗਾ ਹੋਵੇ ਤਾਂ ਫਿਰ ਬਹੁਤ ਅੱਛਾ ਵਾ, ਤੇ ਜੇਕਰ ਨਹੀਂ ਹੈਗਾ ਤਾਂ ਕੋਈ ਮਸਲਾ ਨਹੀਂ। ਬਾਲਟੀ ਦੇ ਵਿੱਚ ਇਹਨਾਂ ਨੂੰ ਬੁਲਬੁਲੇ 'ਚ ਬਣਾ ਕੇ ਨਾ ਵਿੱਚ ਪਾ ਦੇਣਾ। ਇਹ ਨਹਾ ਨੂੰ ਕੇ 1 ਵਜੇ ਤੱਕ ਬਾਹਰ ਆ ਜਾਣਗੇ। 12 ਵਜੇ ਵਾਸ਼ਰੂਮ ਜਾਣਗੇ, 1 ਵਜੇ ਬਾਹਰ ਆ ਜਾਣਗੇ। ਵਾਈਫਾਈ ਬਿਲਕੁਲ ਵਾਸ਼ਰੂਮ ਦੇ ਦਰਵਾਜ਼ੇ ਦੇ ਉੱਤੇ ਕਰਕੇ ਲਵਾਉਣਾ ਵਾ, ਕਿਉਂਕਿ ਇਹ ਤਕਰੀਬਨ ਇੱਕ ਪੂਰੀ ਫਿਲਮ ਜਿਹੜੀ ਆ ਨਾ ਉਹ ਉੱਥੇ ਬਹਿ ਗਈ ਆ। ਤੁਹਾਡਾ ਇੱਕ ਪੂਰਾ ਐਪੀਸੋਡ ਫਿਰ ਬਹਿ ਕੇ ਉੱਥੇ ਵੇਖਦੇ, ਤੇ ਫਿਰ ਜਦੋਂ ਪੂਰਾ ਵੇਖ ਲਓ ਤੇ ਫਿਰ ਬਾਹਰ ਆਉਂਦੇ ਨੇ। ਠੀਕ ਹੈ, ਨਹਾ ਕੇ ਬਾਹਰ ਆਣ, ਛੋਟਾ ਜਿਹਾ ਨਾਸ਼ਤਾ ਵਾ ਉਹ ਤਿਆਰ ਕਰ ਲੈਣਾ। ਤੇ ਉਸ ਤੋਂ ਪਹਿਲੇ ਬਸ ਗੁਜ਼ਾਰਿਸ਼ ਇਹ ਆ ਕਿ ਇਹਦੇ ਨਾਲ ਨਾ ਭਾਈਜਾਨ ਤੁਸੀਂ ਇਸ ਮਤਲਬ ਸ਼ਾਗਿਰਦ ਆ ਰਿਹਾ ਜਾਂ ਕੋਈ ਕੈਨੇਡਾ ਤੋਂ ਸਫੀਰ ਆ ਰਿਹਾ ਹੈ? ਨਹੀਂ ਸ਼ਗੀਰ ਦਾ ਤੁਹਾਡਾ ਨਾਸ਼ਤਾ ਸਿਰਫ ਆ ਵਾ ਕਿ ਇੱਕ ਬ੍ਰੈਡ, ਠੀਕ ਹੈ, ਦੇਸੀ ਘਿਓ 'ਚ ਉਹਨੂੰ ਤੁਸੀਂ ਗਰਮ ਕਰਨਾ ਵਾ, ਨਾਲ 3 ਦੇਸੀ ਆਂਡੇ ਦੇਸੀ ਘਿਓ 'ਚ ਤਲੇ ਹੋਏ, ਠੀਕ ਹੈ, ਨਾਲ ਹਾਂਜੀ ਕੈਪੀਚੀਨੋ ਕਾਫੀ, ਤੇ ਨਾਲ ਜਿਹੜਾ ਨਾ ਉਹ ਸ਼ਹਿਦ। ਕੈਪੋਚੀਨੀ ਕਾਫੀ। ਰੰਗ ਕਿਦਾਂ ਦਾ ਹੁੰਦਾ ਉਹਦਾ ਚਿੱਟਾ ਜਿਹਾ ਹੁੰਦਾ। ਉਹ ਖੱਚੇ ਜਾਈਏ, ਉਹ ਦੁੱਧ ਹੁੰਦਾ ਹੀ, ਦੁੱਧ ਹੁੰਦਾ ਯਾਰ, ਤੈਨੂੰ ਸਬਰ ਕਰ। ਕੈਪੀਚੀਨੋ ਸਰ, ਠੀਕ ਹੈ। ਕਦੇ ਸੁਣਿਆ ਨਾ ਪਹਿਲੇ? ਹਾਂ ਮੈਂ ਸੁਣਿਆ, 2 ਦਫਾ ਸੁਣ ਲਿਆ। ਆ ਹੁਣੇ ਇਸ ਤੋਂ ਪਹਿਲੇ ਨਹੀਂ ਪਹਿਲੇ ਸੁਣਿਆ ਸੀਗਾ। ਅੱਛਾ, ਤੁਸੀਂ ਜੀ? ਮੈਂ ਨਾਲ ਹੀ ਹੁੰਨਾ ਭਾਜੀ। ਇਹਨਾਂ ਨੇ ਵੀ ਇੱਥੇ ਹੀ ਰਹਿਣਾ ਤੁਹਾਡੇ ਕੋਲ ਹੀ। ਕਾਵੇ ਦੀ ਗੱਲ ਨਹੀਂ ਹੋ ਰਹੀ ਜੀ, ਕੱਲੀ ਪੱਤੀ ਦੇ ਕਾਵੇ ਦੀ ਗੱਲ ਨਹੀਂ ਹੋ ਰਹੀ, ਕੈਪੋਚੀਨੋ ਦੀ ਗੱਲ ਹੋ ਰਹੀ। ਹਾਂਜੀ, ਕੈਪੋਚੀਨੋ ਦੇ ਨਾਲ ਤੁਸੀਂ ਕੋਈ 18 17 ਸਲਾਈਸ ਕਰ ਲਓ। ਕੋਈ ਕੇਕ ਰਸਾਂ ਦੇ? ਨਹੀਂ ਰੋਟੀ ਨਾਸ਼ਤਾ ਇਹਨਾਂ ਦਾ ਵੀ ਉਹੀ ਆ, ਨਹੀਂ ਇਹ ਨਾਲ ਹੀ ਰਹਿਣੇ ਨੇ। ਹਾਂਜੀ, ਇਹਨਾਂ ਦਾ ਕਮਰਾ ਅਲੱਗ ਹੋਏਗਾ, ਇਹਨਾਂ ਦਾ ਕਮਰਾ ਅਲੱਗ ਹੋਏਗਾ ਤੁਹਾਡੇ ਕੋਲ। ਸਾਡਾ ਖਾਣ ਪੀਣ ਇਕੱਠਾ ਹੋਇਆ। ਖਾਣ ਵੀ ਨਹੀਂ ਇਕੱਠਾ ਹੋਏਗਾ। ਨਹੀਂ ਤੁਸੀਂ ਇੰਨੀ ਤੰਗੀ ਨਾ ਦਵੋ, ਅਸੀਂ ਇਕੱਠੇ ਐਡਜਸਟ ਕਰ ਲਾਂਗੇ। ਅਸੀਂ ਅੱਛਾ, ਇੱਕ ਗੁਜ਼ਾਰਿਸ਼ ਆ, ਕੋਸ਼ਿਸ਼ ਕਰਨਾ ਕਿ ਫੈਮਿਲੀ ਵਾਲੇ ਨਾਲ ਬੈਠ ਕੇ ਨਾਸ਼ਤਾ ਕਰਨ, ਤੇਰਾ ਬੱਚੇ ਨੂੰ ਮਾਹੌਲ ਘਰ ਦਾ ਮਿਲੇ, ਦਿਲ ਲੱਗ ਜਾਂਦਾ। ਰੂਹ ਲੱਗ ਜੇ ਕਿ ਚਲੋ ਸਾਡੀਆਂ ਜਿਹੜੇ ਨਾ ਭੈਣਾਂ ਮਾਵਾਂ ਨਾਲ ਬੈਠੀਆਂ ਹੋਣ, ਕਿਉਂਕਿ ਆਪਣੀਆਂ ਭੈਣਾਂ ਮਾਵਾਂ ਦੇ ਨਾਲ ਹੀ ਬਹਿ ਕੇ ਨਾਸ਼ਤਾ ਕਰਦਾ। ਇਹ ਜਿਹੜੇ ਉਦੋਂ ਤੱਕ ਤੁਸੀਂ ਨਾਸ਼ਤਾ ਨਾ ਕਰਨਾ, 12 ਵਜੇ ਤੱਕ। ਅਸੀਂ ਵੀ ਇਦਾਂ ਹੀ ਬੈਠੇ ਰਹੇ। ਹਾਂਜੀ ਜਦੋਂ ਅਸੀਂ ਸੁੱਤੇ ਉੱਠਾਂਗੇ ਇਕੱਠੇ ਨਾਲ ਨਾਸ਼ਤਾ ਕਰਨ ਲੱਗ ਇਹ ਇਸ ਤਰ੍ਹਾਂ ਹੀ ਭਾਈਜਾਨ ਅੱਛਾ ਇਨਸਾਨ ਬਣੇਗਾ ਇਨਸ਼ਾਅੱਲਾ। ਤੇ ਦੁਪਹਿਰ ਨੂੰ 3 ਵਜੇ ਭੈਣ ਸਾਡੀ ਨੂੰ ਕਹਿ ਦੇਣਾ ਕਿ ਵੱਡਾ ਗੋਸ਼ਤ ਘਰ ਚ ਨਾ ਬਣੇ। ਨਾ ਵੱਡਾ ਨਹੀਂ। ਚਿਰਾਗ ਮੇਰੀ ਜਿਹੜੀ ਦਨਾਲੀ ਬੰਦੂਕ ਆ ਨਾ, ਉਹ ਚ ਕਾਰਤੂਸ ਪਾ ਦੇ। ਕਾਰ kan ਚੱਲਦਾ ਭਾਜੀ ਸ਼ਿਕਾਰਗੰਜ? ਹਾਂਜੀ ਕਿੱਥੇ ਭਾਜੀ? ਆਏ ਕੋਲ ਹੀ ਬੈਠੇ ਨੇ। ਨਹੀਂ ਭਾਜੀ ਮਾੜੇ ਲਿਆ। ਮੇਰੀ ਗੱਲ ਸੁਣੋ, ਸ਼ਰਾਜ਼ ਹੋਈ, 1 ਮਿੰਟ ਠਹਿਰੋ ਭਾਜੀ। ਦੁਪਹਿਰ ਨੂੰ ਕੁਝ ਵੀ ਨਹੀਂ, 3:30 ਵਜੇ ਹਾਂਡੀ ਚਾੜ ਲਓ। ਛੋਟੇ ਗੋਸ਼ਤ ਜਿਹੜੇ ਉਹਦੀ ਪੁੱਟ ਦੀ ਮੋਟੀ, ਹਾਂ ਉਹ ਭਜਨ ਨਾਲ ਹਲਕੇ ਆਲੂ, ਹਾਂ। ਉੱਤੇ ਧਨੀਆ, ਇਹ ਸ਼ੋਰਬਾ ਹਲਕਾ ਮਾਟਾ ਨਾਲ ਭਜਨ ਤੋਂ ਦੂਰ ਤੋਂ ਖਮੀਰੀ ਰੋਟੀਆਂ ਹਾਂ ਤਾਜ਼ੀਆਂ। ਹਾਂ, ਜਿਹੜੀ ਵਿੱਚੋਂ ਰੋਟੀ ਠੰਡੀ ਹੋਏਗੀ ਸਾਈਡ ਤੇ ਹੋ ਜਾਣੀ ਆ। ਵਾਹ। ਬਸ ਇੱਕ ਮਿਹਰਬਾਨੀ ਨੂੰ ਕਹਿ ਦੋ ਕਿ ਕਸਾਈ ਨੂੰ ਨਾ ਜਾ ਕੇ ਕਹਿਣ ਕਿ ਬਜਰੀ ਟੈਪ ਬੋਟੀ ਬਣਾਉਣ, ਵੱਡੀ ਬੋਟੀ ਨਾ ਹੋਵੇ, ਛੋਟੀ ਬੋਟੀ, ਤਾਂ ਕਿ ਚਿੱਥਣ ਚ ਪੱਕੀ ਹੋਈ ਹੋਵੇ, ਮਸਾਲਾ ਰਚਿਆ ਹੋਵੇ, ਉਹ ਭਾਜੀ ਕਰਨਾ। ਨਾਲ ਹੈਂਟਰ ਵੀ ਕੱਢੀ, ਹੈਂਟਰ ਜਿਹੜਾ ਬਿਜਲੀ ਵਾਲੀ ਤਾਰ ਜੇ ਚ ਹੈਂਟਰ ਦੀ, ਉਹ ਵੀ ਕੱਢੀ। ਖੈਰ ਭਾਜੀ, ਉਹ ਤੁਸੀਂ ਕਿਧਰੇ ਲੜਨ ਚੱਲੇ ਹੋ? ਨਹੀਂ, ਉਹ ਜ਼ਰਾ ਮੈਂ ਜ਼ਰਾ ਚੈੱਕ ਕਰਨੇ ਨੇ, ਜਿਹੜੇ ਸ਼ਾਗਿਰਦ ਠੋਕ ਵਜਾ ਕੇ ਨਾ ਮੈਂ ਚੈੱਕ ਕਰਨੇ ਨੇ। ਉਹ ਹੈਂਟਰ ਮੇਰੇ ਕੋਲ ਐਸਾ ਆ, ਉਹ ਜਿਹੜੇ ਇੰਜ ਵੱਜਦਾ ਹੈ ਨਾ ਤੇ ਅੱਧੀ ਇੰਚੀ ਥੱਲੇ ਮਾਸ ਕੱਢ ਕੇ ਬਾਹਰ ਲੈ ਆਉਂਦਾ ਹੈ। ਭਾਜੀ ਸੌਂਦੇ ਕਿੰਨੇ ਵਜੇ ਰਾਤ ਨੂੰ ਤੁਸੀਂ? ਹੈ ਸੌਂਦੇ ਕਿੰਨੇ ਵਜੇ ਰਾਤ ਨੂੰ? 10 ਵਜੇ। ਇੱਕ ਦੁੱਧ ਦਾ ਗਲਾਸ। ਉਹ ਕੈਸੀ ਗੱਲ ਕਰਦੇ ਉਹ ਅੱਲਾਹ ਪਤਾ, ਜ਼ਿਮੀਦਾਰ ਬੰਦੇ ਨੂੰ ਨਹੀਂ ਪਤਾ ਹੈਗਾ ਕਿ ਦੁੱਧ ਦਾ ਇੱਕ ਮੱਗਾ ਇੱਧਰ ਆਣਾ ਤੇ ਇੱਕ ਮੱਗਾ ਇੱਧਰ ਆਣਾ, ਹਲਕਾ ਜਿਹਾ ਵਿੱਚ ਹਲਦੀ ਪਾ ਕੇ। ਹਾਂਜੀ ਤੇ ਨਾਲ ਆਪਣੇ ਘਰ ਮਾਸ਼ਾਅੱਲਾ ਕਿੰਨੇ ਇੰਚ ਦੀ LED ਹੈ? 65 75 ਇੰਚ ਦੀ। ਉਹ ਨਜ਼ਰ ਨਾ ਕਮਜ਼ੋਰ ਹੁੰਦੀ ਆ, ਕਰੈਕਟਰ ਛੋਟੇ ਨਜ਼ਰ ਆਉਂਦੇ। 65 70 ਨਹੀਂ ਚੱਲਣੀ, ਸਿੱਧੀ 75। ਮੋਟਾ ਰੱਸਾ ਵੀ ਫੜੀ, ਜਿਹਦੇ ਨਾਲ ਪੱਖੇ 'ਚ ਬੰਨਣਾ ਨਾ, ਪੱਖੇ ਨਾਲ ਲੱਤਾਂ ਲਮਕਾ ਕੇ, ਉਹ ਵੀ ਰੱਸਾ ਵੀ ਫੜਦਾ। ਪੱਖੇ ਦੌੜ ਜਾਂਦੇ ਆ ਕਿ ਪੱਖਿਆਂ ਨੂੰ ਬੰਨਣਾ। ਹਾਂਜੀ ਮੈਂ ਦੱਸਦਾ ਤੁਹਾਨੂੰ। ਉਹ ਇਜਾਜ਼ ਸਾਹਿਬ ਫਿਲਮ ਲਾਣੀ ਹੈ ਨੈਟਫਲਿਕਸ ਤੇ ਹਾਲੀਵੁੱਡ ਦੀ, ਜੀ ਪੂਰੀ ਫਿਲਮ ਦੇਖ ਲੈਣ। ਹਾਂਜੀ, ਉਸ ਤੋਂ ਬਾਅਦ ਘਰ ਦੇ ਵਿੱਚ ਸ਼ੋਰ ਨਾ ਹੋਵੇ। ਘਰ ਦੇ ਵਿੱਚ ਜਿੰਨੇ ਟੁਰਨਾ, ਨੰਗੇ ਪੈਰੀ ਟੁਰਨਾ, ਅੱਡੀ ਦੀ ਆਵਾਜ਼ ਦੀ ਹੁੰਦੀ ਨਹੀਂ, ਜੁੱਤੀ ਦੀ ਸ਼ੋਰ ਬਿਲਕੁਲ ਹੋਣਾ ਹੀ ਨਹੀਂਗਾ। ਟੇਪ ਵੀ ਫੜੀ ਜਿਹੜੀ ਮੂੰਹ ਤੇ ਵਲੀ ਦੀ ਹੈ, ਚੰਗੀ ਤਰ੍ਹਾਂ ਡਬਲ ਟੇਪ
ਚਾਰੋਂ ਪਾਸਿਓਂ ਇੰਜ ਵੜਨੀ ਹੈ, ਨੱਕ ਅੱਖਾਂ ਹਾਂਜੀ। ਹਰ ਸ਼ੈ ਮਈਤ ਲੱਗੇਗੀ। ਨਹੀਂ ਹੁਣ ਮੈਂ ਕੀ ਕਹਾਂ। ਹੈ ਗਿਫਟ ਭੇਜੋ। ਹਾਂ ਮੈਂ ਦੱਸਦਾ ਤੁਹਾਨੂੰ। ਮੇਰੀ ਗੱਲ ਸੁਣੋ, ਮਿਹਰਬਾਨੀ ਕਰੋ, ਇਹ ਰੱਖ ਲਓ ਨਾਲ, ਇਹਨੇ ਦੇ ਨਾਲ ਰਹਿਣਾ ਹੀ ਰਹਿਣਾ, ਇਹਨਾਂ ਦਾ ਮਰਨ ਜੀ ਨੇ ਇਕੱਠਾ ਵਾ। ਹਾਂਜੀ 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 ਤੇ ਲਓ ਜੀ ਉਸਤਾਦ ਜੀ, ਤੁਹਾਨੂੰ ਇੱਕ ਗੱਲ ਦੱਸੀ ਕਿ ਹਾਂਜੀ। ਸ਼ਗਿਰਦ ਅਸੀਂ ਤੁਹਾਡੇ ਨਹੀਂ ਹੋਏ, ਹਾਂਜੀ। ਜਦੋਂ ਤੁਹਾਨੂੰ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ, ਹਾਂਜੀ ਹਾਂਜੀ ਤੁਹਾਨੂੰ ਦੁਨੀਆ ਤੇ ਜਾਣ ਪਛਾਣ ਹੋ ਜਾਣੀ ਤੁਹਾਡੀ ਕਿ ਵਾਕਈ ਕੋਈ ਮੈਂ ਕਹਿੰਦਾ ਤੁਸੀਂ ਸ਼ਾਗਿਰਦ ਰੱਖੇ। ਤੁਸੀਂ ਇਹਨਾਂ- ਮੇਰੇ ਸ਼ਾਗਿਰਦ ਹੋ ਕੇ ਮਰੋਗੇ ਇਨਸ਼ਾਅੱਲਾ। ਇਹਨਾਂ ਦੀ ਵਜ੍ਹਾ ਹਾਂਜੀ ਉਸ ਤੋਂ ਪਹਿਲੇ ਨਹੀਂ ਤੁਸੀਂ ਮਰਨ ਲੱਗੇ, ਤੁਸੀਂ ਮੇਰੇ ਸ਼ਾਗਿਰਦ ਹੋ ਕੇ ਮਰੋਗੇ। ਮੁੰਡਾ ਹੈਗਾ ਨਹੀਂ ਭਾਜੀ, ਮਾਰਨਾ ਨਹੀਂ ਆ ਹਾਂਜੀ ਇਹਨਾਂ ਨੂੰ ਨਾ। ਮੈਂ ਦੱਸਦਾ ਕਾਮਯਾਬ ਤੁਹਾਨੂੰ, ਕਰਨਾ। ਮੁੰਡਾ ਲਿਆਉਣ ਡਿਆ। ਸਰ ਆਰਟਿਸਟ ਬਣਾ ਦਿਓ, ਹਾਂ ਤੁਹਾਡੇ ਜਿੰਨੇ ਫਾਲੋਅਰ ਹੋ ਜਾਣ, ਤੁਹਾਡੇ ਜਿੰਨਾ ਵੱਡਾ ਆਰਟਿਸਟ ਬਣ ਜਾਏ, ਮੈਂ ਉਸ ਦਿਨ ਲੈ ਜਾਣਾ। ਮੇਰੇ ਜਿੰਨੇ ਫਾਲੋਅਰ ਹਾਂਜੀ ਹਾਂਜੀ, ਤੁਹਾਡੇ ਜਿੰਨਾ ਆਰਟਿਸਟ ਹੋ ਜਾਏ, ਜਿਸ ਦਿਨ ਇੰਨਾ ਕਾਮਯਾਬ ਹੋ ਜਾਏ ਕਿ ਏਡਾ ਮਾਸ਼ਾਅੱਲਾ ਆਲੀਸ਼ਾਨ ਘਰ ਹੋਵੇ ਕੋਲ, ਤੇ ਉਹੋ ਜੀ ਵੱਡੀ ਗੱਡੀ ਤੁਹਾਡੇ ਕੋਲ ਹੋਵੇ, ਡਾਲਾ ਹੋਵੇ, ਤੇ ਨਾਲ ਭਾਈ ਥੱਲੇ ਕੋਈ 15-13 ਬੰਦੇ ਹੋਣ, ਤੇ ਫਿਰ ਨਾ ਮੈਂ ਇੰਸ਼ਾਅੱਲਾ ਇਹਨਾਂ ਨੂੰ ਲੈ ਕੇ ਮੈਂ ਵੀ ਚਲਾ ਜਾਵਾਂਗਾ। ਤੇ ਉਹਨੇ ਦਿਨ ਤੁਸੀਂ ਮੈਂ ਵੀ ਇੱਥੇ ਹੀ ਹਾਂ। ਤੁਸੀਂ ਇੱਥੇ ਕਰਨਾ। ਮੈਂ ਵੀ ਇੱਥੇ, ਕਿਉਂਕਿ ਮੈਂ ਇਹਨਾਂ ਦੀ ਜ਼ਿੰਮੇਵਾਰੀ ਚੁੱਕੀ ਹੈ, ਮੈਂ ਇਹਨਾਂ ਨੂੰ ਲੋਰੋਂ ਲੈ ਕੇ ਆਇਆ, ਮੈਂ ਇਸ ਤਰ੍ਹਾਂ ਤੇ ਨਹੀਂ ਛੱਡ ਸਕਦਾ ਭੈਣ। ਇਹ ਸਾਨੂੰ ਛੱਡ ਕੇ ਨਹੀਂ ਜਾਂ ਸਾਡੇ ਨਾਲ ਹੀ ਰਹਿੰਦੇ ਭਾਜੀ, 24 ਘੰਟੇ ਨਾਲ ਰਹਿੰਦੇ ਸਾਡੇ। ਹਾਂਜੀ, ਉਹ ਨਾ ਮੇਰੀ ਗੱਲ ਸੁਣੋ, ਇਹਨਾਂ ਦੇ ਮਾਪਿਓ ਨੂੰ ਕਿਹਾ ਜੀ ਇਹਨੂੰ ਨਾਲ ਲੈ ਕੇ ਜਾਣਾ ਵਾ ਤੇ ਨਾਲ ਲੈ ਕੇ ਆਣਾ। ਹੁਣ ਕੌਣ ਡੇਲੀ ਇਹਨਾਂ ਨੂੰ ਲਾਹੌਰ ਲੈ ਕੇ ਜਾਵੇ, ਲੈ ਕੇ ਆਵੇ। ਮੈਂ ਵੀ ਇੱਥੇ ਆ, ਮੈਂ ਭਜਨ ਇਹਨਾਂ ਵਾਂਗੂ ਨਖਰਿਆਬਾਜ਼ ਨਹੀਂ ਹੈਗਾ। ਮੇਰੀ ਗੱਲ ਸੁਣੋ, ਮੈਂ ਨਖਰਿਆਬਾਜ਼ ਨਹੀਂ ਹੈਗਾ ਜੇ। ਸਾਦਾ ਜਿਹਾ ਆਪਣਾ ਨਾਸ਼ਤਾ ਵਾ, ਸਵੇਰੇ ਕੋਈ ਤਿਲਾਂ ਵਾਲੇ ਕੁਲਚੇ 12-13 ਫੜ ਲਿਆ ਜੇ, ਨਾਲ ਕੋਈ ਵੀ ਸਾਲਣ ਹੋ ਜੇ, ਖੱਦ ਮਗਜ਼ ਨਿਹਾਰੀ ਬੌਂਗ ਚਣੇ ਪਾਏ, ਕੁਝ ਵੀ ਹੋ ਜਾਣ, ਵੱਡੇ ਪਾਏ ਛੋਟੇ ਪਾਏ, ਮੈਨੂੰ ਕੋਈ ਸੇਬੇ ਵਾਲੇ ਜਿਹੜੇ ਬੰਬ ਹੁੰਦੇ ਨੇ ਨਾ, ਉਹ 100 ਇੱਕੋ ਜਗ੍ਹਾ ਬੰਨ ਕੇ ਲੈ ਕੇ ਆ, ਸ਼ਿਕਾਰ ਵੱਡਾ ਹੈ। ਭਾਜੀ ਜੇ ਤੁਸੀਂ ਜਹਾਜ਼ ਤੇ ਚੱਲੇ ਤਾਂ ਪਿੱਛੇ ਚੈਨਲ ਕੌਣ ਚਲਾਊਗਾ? ਮੈਂ ਦੱਸਦਾ। ਮੈਂ ਸੇਬੇ ਵਾਲੇ ਬੰਬ ਭਾਜੀ ਬਰਾਤ ਤੇ ਚੱਲੇ ਕਿਤੇ। ਹਾਂਜੀ 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 ਯਾਰ ਬਰਾਤ ਇੱਥੇ ਨੂੰ- ਬਰਾਤ ਨਹੀਂ, ਜਨਾਜ਼ੇ ਉੱਠਣ ਲੱਗੇ ਨੇ। ਕਿਹਨਾਂ ਦੇ ਭਾਜੀ? ਖੈਰ ਹੋਵੇ। ਤੁਹਾਡੇ ਉੱਠਣ ਲੱਗੇ ਕਿਉਂ ਨੇ। ਭਾਜੀ? ਮੈਂ ਕਰਾਉਣਾ ਤੁਹਾਡਾ। ਲਿਆ ਭਾਜੀ ਮੇਰੀ ਗੱਲ ਭਾਜੀ ਸੁਣੋ। ਮੈਂ ਦੱਸਦਾ ਤੁਹਾਨੂੰ। ਮੇਰੀ ਗੱਲ ਸੁਣੋ, ਉਹ ਖਰਾਬ ਸਾਹਿਬ ਰਹਿਣ ਦਿਓ। ਇੱਥੇ ਮੈਂ ਕਰਦਾ ਆ, ਨਾਲੀ ਨਾਲ ਕਰਦਾ ਆ, ਉਹਦੀ ਬੰਦੂਕ ਦੀ ਨਾਲੀ ਨਾਲ ਕਰਦਾ ਖਾਰਿਸ਼ ਮੈਂ। ਤੁਸੀਂ ਨਾ ਖਾਰਿਸ਼ ਕਰਨੀ ਕਿ ਖਾਰਿਸ਼ ਵਾਲੀ ਜਗ੍ਹਾ ਤੇ ਸੁਰਾਖ ਕਰਨਾ ਵਾ, ਨਾਲੀ ਵਾਲੀ ਬੰਦੂਕ ਮੰਗਾਣ ਦੇ ਸਰ ਤੁਸੀਂ। ਉਹ ਯਾਰ ਲਿਆ ਬੰਦਿਆਂ ਉੱਤੇ ਨੂੰ ਸਾਰਿਆਂ ਨੂੰ ਉਹ ਖਾ ਨਹੀਂ ਕੇ ਨਹੀਂ ਭਾਜੀ, ਲਿਆ। ਉਹ ਬਾਅਦ ਚ ਦਾਵਤ ਕਰ ਲਾਂਗੇ। ਮੇਰੀ ਗੱਲ ਸੁਣੋ, ਉਹ ਰਾਮ ਸਾਡੇ ਰਾਮ। ਸ਼ਾਗਿਰਦ ਹੋਇਆ ਤੇ ਹੁਣ ਇਹਨਾਂ ਨੂੰ ਇੱਕ ਇੱਕ ਕਾਟਨ ਦਾ ਸੂਟ ਤੇ ਨਾਲ ਇੱਕ ਨਾ ਪੱਗ ਵੀ ਦਿਓ। 21 ਗਜ਼ ਲੱਠਾ ਦੇਾਂਗਾ ਇਹਨਾਂ ਨੂੰ ਮੈਂ, ਤੁਸੀਂ ਫਿਕਰ ਨਾ ਕਿਹਨਾਂ ਨੂੰ ਕਰੋ। ਭਾਜੀ? ਇਹਨਾਂ ਨੂੰ। ਨਹੀਂ ਭਾਜੀ ਮੇਰੀ ਗੱਲ ਸੁਣੋ, ਇਹਨੇ ਦੋ ਦੋ ਸੂਟ ਦਿਓਗੇ ਵਿਗੜ ਜਾਣਗੇ, ਇੱਕ ਇੱਕ ਸੂਟ ਤੋਂ ਕੰਮ ਸ਼ੁਰੂ ਮੈਂ ਕਰੋ। ਆਪਣੇ ਹੱਥੀ ਇਹਨਾਂ ਨੂੰ 6 ਫੁੱਟ ਥੱਲੇ ਜ਼ਮੀਨ 'ਚ ਲਾਵਾਂਗਾ। ਰਾਣਾ ਸਾਹਿਬ ਇੰਜ ਨਾ ਕਰੋ, ਮੇਰੀ ਗੱਲ ਸੁਣੋ, ਇੱਥੇ ਬੈਠੋ, ਮੇਰੀ ਗੱਲ ਸੁਣੋ ਭਾਜੀ। ਓ ਯਾਰ ਨਿਕਲੋ ਕਰ ਦੋ। ਓਏ ਉਹ ਠਹਿਰ ਓਏ, ਫਿਰ ਫੋਨ ਨਹੀਂ ਪੈਂਦੇ। ਮੇਰੀ ਗੱਲ ਸੁਣੋ, ਸ਼ਾਗਿਰਦ ਪਾਓ ਇਹਨਾਂ ਨੂੰ, ਛੱਡੋ ਗੱਲਾਂ ਨੂੰ। ਆ ਗਏ ਨੇ ਮੁੰਡੇ। ਕਿਤੇ ਆ ਗਏ। ਮੇਰੀ ਗੱਲ ਸੁਣੋ, ਖਲੋ ਜਾ।